ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਨਵੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਰੋਮੀਓ। ਮੁਹੱਬਤ ਆਪਣੇ ਗੁਆਂਢੀ ਨਾਲ ਬੁਰਾਈ ਨਹੀਂ ਕਰਦੀ, ਇਸ ਵਾਸਤੇ ਮੁਹੱਬਤ ਸ਼ਰੀਅਤ ਦੀ ਤਾਮੀਲ ਹੈ। ਜਵਾਬੀ ਪੜ੍ਹਾਈ। ਰੋਮੀਓ: ਹਰ ਬੰਦਾ ਆਲਾ ਹਕੂਮਤਾਂ ਦਾ ਤਾਬੇਦਾਰ ਰਵੇ, ਕਿਉਂ ਜੇ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ, ਤੇ ਜਿਹੜੀਆਂ ਹਕੂਮਤਾਂ ਮੌਜੂਦ ਨੇ ਉਹ ਰੱਬ ਵੱਲੋਂ ਮੁਕਰਰ ਨੇ। ਇਸ ਲਈ ਜਿਹੜਾ ਕੋਈ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਰੱਬ ਦੀ ਉਡੀਕ ਦਾ ਮੁਖਾਲਫ ਹੈ, ਤੇ ਜਿਹੜੇ ਮੁਖਾਲਫ ਨੇ ਉਹ ਸਜ਼ਾ ਪਾਉਣਗੇ। ਸਾਰਿਆਂ ਦਾ ਹੱਕ ਅਦਾ ਕਰੋ। ਜਿਹਨੂੰ ਖਰਾਜ ਚਾਹੀਦੀ ਹੈ ਉਹਨੂੰ ਖਰਾਜ ਦਿਓ, ਜਿਹਨੂੰ ਮਸੂਲ ਚਾਹੀਦਾ ਹੈ ਉਹਨੂੰ ਮਸੂਲ, ਜਿਹਦੇ ਤੋਂ ਡਰਨਾ ਚਾਹੀਦਾ ਹੈ ਉਹਦੇ ਤੋਂ ਡਰੋ, ਜਿਹਦੀ ਇੱਜ਼ਤ ਕਰਨੀ ਚਾਹੀਦੀ ਹੈ ਉਹਦੀ ਇੱਜ਼ਤ ਕਰੋ। ਤੁਸੀਂ ਮੁਹੱਬਤ ਦੇ ਇਲਾਵਾ ਕਿਸੇ ਸ਼ੈ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂ ਜੇ ਜਿਹੜਾ ਦੂਜੇ ਨਾਲ ਮੁਹੱਬਤ ਰੱਖਦਾ ਹੈ ਉਹਨੇ ਸ਼ਰੀਅਤ ਉੱਤੇ ਪੂਰਾ ਅਮਲ ਕੀਤਾ। ਕਿਉਂ ਜੇ ਇਹ ਗੱਲਾਂ ਭਈ ਜ਼ਨਾ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ, ਤੇ ਇਹਨਾਂ ਦੇ ਇਲਾਵਾ ਹੋਰ ਜਿਹੜਾ ਕੋਈ ਹੁਕਮ ਵੀ ਹੋਵੇ, ਉਹਨਾਂ ਸਾਰਿਆਂ ਦਾ ਖੁਲਾਸਾ ਇਸ ਗੱਲ ਵਿੱਚ ਪਾਇਆ ਜਾਂਦਾ ਹੈ ਭਈ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਦਰਸੀ ਆਵਾਜ਼ ਬਾਈਬਲ ਵਿੱਚੋਂ। ਪਤਰਸ: ਜਿਹੜਾ ਕੋਈ ਹਯਾਤੀ ਤੋਂ ਖੁਸ਼ ਹੋਣਾ ਤੇ ਚੰਗੇ ਦਿਨ ਵੇਖਣਾ ਚਾਹਵੇ, ਉਹ ਜ਼ਬਾਨ ਨੂੰ ਬੁਰਾਈ ਤੋਂ ਤੇ ਬੁੱਲੀਆਂ ਨੂੰ ਮੱਕਰ ਵਾਲੀ ਗੱਲ ਕਰਨ ਤੋਂ ਬਾਜ਼ ਰੱਖੇ। ਬੁਰਾਈ ਤੋਂ ਦੂਰ ਰਵੇ ਤੇ ਨੇਕੀ ਨੂੰ ਅਮਲ ਵਿੱਚ ਲਿਆਵੇ। ਸੁਲ੍ਹਾ ਦਾ ਤਾਲਬ ਹੋਵੇ ਤੇ ਉਹਦੀ ਕੋਸ਼ਿਸ਼ ਵਿੱਚ ਰਵੇ, ਕਿਉਂ ਜੇ ਖੁਦਾਵੰਦ ਦੀ ਨਿਗਾਹ ਰਾਸਤਬਾਜ਼ਾਂ ਵਾਲੇ ਤੇ ਉਹਦੇ ਕੰਨ ਉਹਨਾਂ ਦੀ ਦੁਆ ਉੱਤੇ ਲੱਗੇ ਨੇ। ਪਰ ਬਦਕਾਰ ਖੁਦਾਵੰਦ ਦੀ ਨਿਗਾਹ ਵਿੱਚ ਨੇ। ਜੇ ਤੁਸੀਂ ਨੇਕੀ ਕਰਨ ਵਿੱਚ ਸਰਗਰਮ ਹੋ ਤੇ ਤੁਹਾਡੇ ਨਾਲ ਬਦੀ ਕਰਨ ਵਾਲਾ ਕੌਣ ਹੈ? ਸੈਮੂਅਲ: ਤੇ ਮਾਊਨ ਵਿੱਚ ਇੱਕ ਬੰਦਾ ਰਹਿੰਦਾ ਸੀ ਜਿਹਦੀ ਮਲਕੀਅਤ ਕਿਰਮਲ ਵਿੱਚ ਸੀ। ਇਹ ਬੰਦਾ ਬਹੁਤ ਵੱਡਾ ਸੀ ਤੇ ਉਹਦੇ ਕੋਲ 3000 ਭੇਡਾਂ ਤੇ 1000 ਬੱਕਰੀਆਂ ਸੀ, ਤੇ ਇਹ ਕਿਰਮਲ ਵਿੱਚ ਆਪਣੀਆਂ ਭੇਡਾਂ ਦੇ ਵਾਲ ਕੁਤਰ ਰਿਹਾ ਸੀ। ਇਸ ਬੰਦੇ ਦਾ ਨਾਂ ਨਬਾਲ ਤੇ ਉਹਦੀ ਬੁੱਢੀ ਦਾ ਨਾਂ ਅਬੀਜੇਲ ਸੀ। ਇਹ ਬੁੱਢੀ ਬੜੀ ਸਿਆਣੀ ਤੇ ਸੋਹਣੀ ਸੀ, ਪਰ ਉਹ ਬੰਦਾ ਬੜਾ ਬੇਅਦਬ ਤੇ ਪਾਪੀ ਸੀ ਤੇ ਕਾਲਬ ਦੇ ਖਾਨਵਾਦ ਦੇ ਵਿੱਚੋਂ ਸੀ। ਤੇ ਦਾਊਦ ਨੇ ਬਿਆਬਾਨ ਵਿੱਚ ਸੁਣਿਆ ਵੀ ਨਬਾਲ ਆਪਣੀਆਂ ਭੇਡਾਂ ਦੇ ਵਾਲ ਕੁਤਰ ਰਿਹਾ ਹੈ। ਇਸ ਲਈ ਦਾਊਦ ਨੇ 10 ਜਵਾਨ ਘੱਲੇ ਤੇ ਉਹਨੇ ਉਹਨਾਂ ਜਵਾਨਾਂ ਨੂੰ ਆਖਿਆ ਭਈ ਤੁਸੀਂ ਕਿਰਮਲ ਉੱਤੇ ਚੜ੍ਹ ਕੇ ਨਬਾਲ ਦੇ ਕੋਲ ਜਾਵੋ ਤੇ ਮੇਰਾ ਨਾਂ ਲੈ ਕੇ ਉਹਨੂੰ ਸਲਾਮ ਆਖੋ, ਤੇ ਉਸ ਖੁਸ਼ਹਾਲ ਬੰਦੇ ਨੂੰ ਇੰਜ ਆਖੋ ਭਈ ਤੇਰੀ ਤੇ ਤੇਰੇ ਘਰ ਦੀ ਤੇ ਤੇਰੇ ਮਾਲ ਅਸਬਾਬ ਦੀ ਸਲਾਮਤੀ ਹੋਵੇ। ਇਸ ਲਈ ਦਾਊਦ ਦੇ ਜਵਾਨਾਂ ਨੇ ਜਾ ਕੇ ਨਬਾਲ ਨੂੰ ਦਾਊਦ ਦਾ ਨਾਂ ਲੈ ਕੇ ਇਹ ਗੱਲਾਂ ਆਖੀਆਂ ਤੇ ਚੁੱਪ ਕੀਤੇ ਰਹੇ। ਨਬਾਲ ਨੇ ਦਾਊਦ ਦੇ ਖਾਦਮਾਂ ਨੂੰ ਜਵਾਬ ਦਿੱਤਾ ਭਈ ਦਾਊਦ ਕੌਣ ਹੈ ਤੇ ਯੱਸੀ ਦਾ ਪੁੱਤਰ ਕੌਣ ਹੈ? ਅੱਜ ਕੱਲ੍ਹ ਬਹੁਤ ਸਾਰੇ ਨੌਕਰ ਅਜਿਹੇ ਨੇ ਜਿਹੜੇ ਆਪਣੇ ਮਾਲਕ ਦੇ ਕੋਲੋਂ ਨੱਸ ਜਾਂਦੇ ਨੇ। ਕੀ ਮੈਂ ਆਪਣੀ ਰੋਟੀ ਤੇ ਜ਼ਬੀਹੇ ਜਿਹੜੇ ਮੈਂ ਆਪਣੇ ਕੁਤਰਨ ਵਾਲਿਆਂ ਲਈ ਜ਼ਬਾ ਕੀਤੇ ਨੇ ਲੈ ਕੇ ਉਹਨਾਂ ਲੋਕਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਭਈ ਉਹ ਕਿੱਥੋਂ ਦੇ ਨੇ? ਇਸ ਲਈ ਦਾਊਦ ਦੇ ਜਵਾਨ ਉਲਟੇ ਪੈਰ ਫਿਰੇ ਤੇ ਪਰਤ ਕੇ ਟੁਰ ਗਏ ਤੇ ਆ ਕੇ ਇਹ ਸਾਰੀਆਂ ਗੱਲਾਂ ਉਹਨੂੰ ਦੱਸੀਆਂ। ਫਿਰ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ ਆਪਣੀ ਆਪਣੀ ਤਲਵਾਰ ਬੰਨ੍ਹ ਲਓ। ਇਸ ਲਈ ਕਰੀਬਨ 400 ਜਵਾਨ ਦਾਊਦ ਦੇ ਮਗਰ ਟੁਰੇ ਤੇ 200 ਅਸਬਾਬ ਦੇ ਕੋਲ ਰਹੇ। ਤੇ ਜਵਾਨਾਂ ਵਿੱਚੋਂ ਇੱਕ ਨੇ ਨਬਾਲ ਦੀ ਬੇਵਾ ਅਬੀਜੇਲ ਨੂੰ ਆਖਿਆ ਭਈ ਵੇਖ, ਦਾਊਦ ਨੇ ਬਿਆਬਾਨ ਤੋਂ ਸਾਡੇ ਆਕਾ ਨੂੰ ਮੁਬਾਰਕਬਾਦ ਦੇਣ ਲਈ ਕਾਸਦ ਘੱਲੇ ਤੇ ਉਹਨੇ ਉਹਨਾਂ ਉੱਤੇ ਗੁੱਸਾ ਕੀਤਾ। ਇਸ ਲਈ ਹੁਣ ਸੋਚ ਸਮਝ ਲੈ ਭਈ ਤੂੰ ਕੀ ਕਰੇਂਗੀ, ਕਿਉਂ ਜੇ ਸਾਡੇ ਆਕਾ ਤੇ ਉਹਦੇ ਸਾਰੇ ਘਰਾਣੇ ਦੇ ਖਿਲਾਫ ਬੁਰਾਈ ਦਾ ਮਨਸੂਬਾ ਬਣਾਇਆ ਗਿਆ ਹੈ। ਕਿਉਂ ਜੇ ਇਹ ਅਜਿਹਾ ਖਬੀਸ ਬੰਦਾ ਹੈ ਭਈ ਕੋਈ ਇਹਦੇ ਨਾਲ ਗੱਲ ਨਹੀਂ ਕਰ ਸਕਦਾ। ਫਿਰ ਅਬੀਜੈਲ ਨੇ ਜਲਦੀ ਕੀਤੀ ਤੇ 200 ਰੋਟੀਆਂ ਤੇ ਮੈਦ ਦੇ 2 ਮਸ਼ਕੀਜ਼ੇ ਤੇ 5 ਪੱਕੀਆਂ ਪਕਾਈਆਂ ਭੇਡਾਂ ਤੇ ਭੁੰਨੇ ਹੋਏ ਅਨਾਜ ਦੇ 5 ਪੈਮਾਨੇ ਤੇ ਮੇਵੇ ਦੇ 100 ਖੂਸ਼ੇ
ਤੇ ਅੰਜੀਰ ਦੀਆਂ 200 ਟਿੱਕੀਆਂ ਨਾਲ ਲਈਆਂ ਤੇ ਉਹਨਾਂ ਨੂੰ ਖੋਤਿਆਂ ਉੱਤੇ ਲੱਦ ਲਿਆ ਤੇ ਆਪਣੇ ਚਾਕਰਾਂ ਨੂੰ ਆਖਿਆ, ਤੁਸੀਂ ਮੈਥੋਂ ਅੱਗੇ ਜਾਵੋ ਤੇ ਵੇਖੋ ਮੈਂ ਤੁਹਾਡੇ ਮਗਰ ਮਗਰ ਆਉਣੀ ਵਾਂ। ਤੇ ਉਹਨੇ ਆਪਣੇ ਬੰਦੇ ਨਬਾਲ ਨੂੰ ਖਬਰ ਨਾ ਕੀਤੀ। ਤੇ ਦਾਊਦ ਨੇ ਆਖਿਆ ਸੀ ਭਈ ਮੈਂ ਇਸ ਖਬੀਸ ਦੇ ਸਾਰੇ ਮਾਲ ਦੀ ਜਿਹੜਾ ਬਿਆਬਾਨ ਵਿੱਚ ਸੀ ਬੇਫਾਇਦਾ ਇਸ ਤਰ੍ਹਾਂ ਦੇਖਭਾਲ ਕੀਤੀ ਭਈ ਉਹਦੀਆਂ ਸ਼ੈਵਾਂ ਵਿੱਚੋਂ ਕੋਈ ਸ਼ੈ ਨਾ ਗਵਾਚੀ, ਕਿਉਂ ਜੇ ਉਹਨੇ ਨੇਕੀ ਦੇ ਬਦਲੇ ਮੇਰੇ ਨਾਲ ਬੁਰਾਈ ਕੀਤੀ। ਤੇ ਅਬੀਜੈਲ ਨੇ ਜਿਵੇਂ ਹੀ ਦਾਊਦ ਨੂੰ ਵੇਖਿਆ ਤੇ ਜਲਦੀ ਕੀਤੀ ਤੇ ਖੋਤੇ ਤੋਂ ਲੱਥੀ ਤੇ ਦਾਊਦ ਦੇ ਅੱਗੇ ਮੂੰਹ ਭਰਨੇ ਡਿੱਗੀ ਤੇ ਧਰਤੀ ਉੱਤੇ ਸਜਦਾ ਕਰਨ ਲਈ ਲੰਮੇ ਪੈ ਗਈ। ਤੇ ਉਹ ਉਹਦੇ ਪੈਰਾਂ ਉੱਤੇ ਡਿੱਗ ਕੇ ਆਖਣ ਲੱਗੀ, ਮੈਂ ਤੇਰੀ ਮਿੰਨਤ ਕਰਦੀ ਵਾਂ ਭਈ ਮੇਰਾ ਮਾਲਕ ਉਸ ਖਬੀਸ ਬੰਦੇ ਨਬਾਲ ਦਾ ਕੁਝ ਖਿਆਲ ਨਾ ਕਰੇ। ਤੇ ਹੁਣ ਐ ਮੇਰੇ ਮਾਲਕ, ਖੁਦਾਵੰਦ ਦੀ ਹਯਾਤ ਦੀ ਕਸਮ ਤੇ ਤੇਰੀ ਜਾਨ ਦੀ ਕਸਮ, ਖੁਦਾਵੰਦ ਨੇ ਤੈਨੂੰ ਖੂਨਰੇਜ਼ੀ ਤੋਂ ਤੇ ਆਪਣੇ ਹੀ ਹੱਥੋਂ ਆਪਣਾ ਬਦਲਾ ਲੈਣ ਤੋਂ ਬਾਜ਼ ਰੱਖਿਆ ਹੈ। ਇਸ ਲਈ ਤੇਰੇ ਵੈਰੀ ਮੇਰੇ ਮਾਲਕ ਦੇ ਬਦਖਾਹ ਨਬਾਲ ਦੀ ਤਰ੍ਹਾਂ ਠਹਿਰਨ। ਦਾਊਦ ਨੇ ਅਬੀਜੈਲ ਨੂੰ ਆਖਿਆ ਕਿ ਖੁਦਾਵੰਦ ਇਸਰਾਈਲ ਦਾ ਰੱਬ ਧੰਨ ਹੋਵੇ ਜਿਹਨੇ ਤੈਨੂੰ ਅੱਜ ਦੇ ਦਿਨ ਮੇਰੇ ਨਾਲ ਮਿਲਣ ਲਈ ਘੱਲਿਆ। ਤੇ ਤੇਰੀ ਅਕਲਮੰਦੀ ਧੰਨ ਤੇ ਰੱਬ ਵੀ ਧੰਨ ਹੋਵੇ ਜਿਹਨੇ ਮੈਨੂੰ ਅੱਜ ਦੇ ਦਿਨ ਖੂਨਰੇਜ਼ੀ ਤੇ ਆਪਣੇ ਹੱਥੋਂ ਆਪਣਾ ਬਦਲਾ ਲੈਣ ਤੋਂ ਬਾਜ਼ ਰੱਖਿਆ। ਤੇ 10 ਦਿਨਾਂ ਬਾਅਦ ਇੰਜ ਹੋਇਆ ਕਿ ਖੁਦਾਵੰਦ ਨੇ ਨਬਾਲ ਨੂੰ ਮਾਰਿਆ ਤੇ ਉਹ ਮਰ ਗਿਆ। ਜਦੋਂ ਦਾਊਦ ਨੇ ਸੁਣਿਆ ਕਿ ਨਬਾਲ ਮਰ ਗਿਆ ਤੇ ਉਹ ਆਖਣ ਲੱਗਾ ਕਿ ਖੁਦਾਵੰਦ ਧੰਨ ਹੋਵੇ ਜਿਹੜਾ ਨਬਾਲ ਨਾਲ ਮੇਰੀ ਰਸਵਾਈ ਦਾ ਮੁਕੱਦਮਾ ਲੜਿਆ ਤੇ ਆਪਣੇ ਬੰਦੇ ਨੂੰ ਬੁਰਾਈ ਤੋਂ ਬਾਜ਼ ਰੱਖਿਆ। ਤੇ ਖੁਦਾਵੰਦ ਨੇ ਨਬਾਲ ਦੀ ਸ਼ਰਾਰਤ ਨੂੰ ਉਹਦੇ ਹੀ ਸਿਰ ਉੱਤੇ ਲੱਦਿਆ। ਤੇ ਦਾਊਦ ਨੇ ਅਬੀਜੈਲ ਦੇ ਬਾਰੇ ਵਿੱਚ ਸੁਨੇਹਾ ਘੱਲਿਆ ਤਾਂ ਜੋ ਉਹਦੇ ਨਾਲ ਵਿਆਹ ਕਰੇ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਡੀ ਮਿੰਨਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਕਬੂਲ ਇਬਾਦਤ ਹੈ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੁਹੱਬਤ ਪੇਰਿਆ ਹੋਵੇ, ਬਰਿਆਈ ਤੋਂ ਨਫ਼ਰਤ ਕਰੋ, ਨੇਕੀ ਨਾਲ ਚੰਬੜੇ ਰਹੋ, ਬਰਾਦਰਾਨਾ ਮੁਹੱਬਤ ਨਾਲ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰੋ, ਇੱਜ਼ਤ ਦੇ ਹਵਾਲੇ ਨਾਲ ਇੱਕ ਦੂਜੇ ਨੂੰ ਬਿਹਤਰ ਸਮਝੋ, ਕੋਸ਼ਿਸ਼ ਵਿੱਚ ਸੁਸਤੀ ਨਾ ਕਰੋ, ਰੂਹਾਨੀ ਜੋਸ਼ ਵਿੱਚ ਭਰੇ ਰਹੋ, ਖੁਦਾਵੰਦ ਦੀ ਖਿਦਮਤ ਕਰਦੇ ਰਹੋ, ਉਮੀਦ ਵਿੱਚ ਖੁਸ਼, ਮੁਸੀਬਤ ਵਿੱਚ ਸਬਰ ਕਰਨ ਵਾਲੇ ਤੇ ਦੁਆ ਵਿੱਚ ਮਸਰੂਫ ਰਹੋ, ਮੁਕੱਦਸਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋ, ਮੁਸਾਫਰ ਪਰਵਰੀ ਵਿੱਚ ਲੱਗੇ ਰਹੋ, ਜਿਹੜੇ ਤੁਹਾਨੂੰ ਸਤਾਉਂਦੇ ਨੇ ਉਹਨਾਂ ਲਈ ਬਰਕਤ ਚਾਹੋ, ਲਾਨਤ ਨਾ ਚਾਹੋ, ਖੁਸ਼ੀ ਕਰਨ ਵਾਲਿਆਂ ਦੇ ਨਾਲ ਖੁਸ਼ੀ ਕਰੋ, ਰੋਵਣ ਵਾਲਿਆਂ ਦੇ ਨਾਲ ਰੋਵੋ, ਆਪਸ ਵਿੱਚ ਇੱਕ ਦਿਲ ਹੋ ਕੇ ਰਹੋ, ਉੱਚੇ ਉੱਚੇ ਖਿਆਲ ਨਾ ਬੰਨੋ ਬਲਕਿ ਅਦਨਾ ਲੋਕਾਂ ਵੱਲ ਮੁਤਵੱਜੋ ਹੋਵੋ, ਆਪਣੇ ਆਪ ਨੂੰ ਸਿਆਣੇ ਨਾ ਸਮਝੋ, ਬਰਿਆਈ ਦੇ ਬਦਲੇ ਕਿਸੇ ਨਾਲ ਬਰਿਆਈ ਨਾ ਕਰੋ, ਜਿਹੜੀਆਂ ਗੱਲਾਂ ਸਾਰਿਆਂ ਲੋਕਾਂ ਦੇ ਨੇੜੇ ਚੰਗੀਆਂ ਨੇ ਉਹਨਾਂ ਦੀ ਤਦਬੀਰ ਕਰੋ, ਜਿੱਥੋਂ ਤੀਕਰ ਹੋ ਸਕੇ ਤੁਸੀਂ ਆਪਣੇ ਵੱਲੋਂ ਸਾਰੇ ਬੰਦਿਆਂ ਦੇ ਨਾਲ ਮੇਲ ਜੋਲ ਰੱਖੋ। ਐ ਪਿਆਰਿਓ, ਆਪਣਾ ਬਦਲਾ ਲੈਣਾ ਮੇਰਾ ਕੰਮ ਹੈ, ਬਦਲਾ ਮੈਂ ਹੀ ਦੇਵਾਂਗਾ। ਬਲਕਿ ਜੇ ਤੇਰਾ ਵੈਰੀ ਭੁੱਖਾ ਹੋਵੇ ਤੇ ਉਹਨੂੰ ਖਾਣਾ ਖਵਾ, ਜੇ ਧਰਿਆਇਆ ਹੋਵੇ ਤੇ ਉਹਨੂੰ ਪਾਣੀ ਪਿਆ, ਕਿਉਂ ਜੇ ਇੰਜ ਕਰਨ ਨਾਲ ਤੂੰ ਉਹਦੇ ਸਿਰ ਉੱਤੇ ਅੱਗ ਦੇ ਅੰਗਾਰਿਆਂ ਦਾ ਢੇਰ ਲਾਵੇਂਗਾ। ਬੁਰਾਈ ਤੋਂ ਮਗਲੂਬ ਨਾ ਹੋਵੋ, ਬਲਕਿ ਨੇਕੀ ਦੇ ਪਾਰੋਂ ਬੁਰਾਈ ਉੱਤੇ ਗਾਲਬ ਆਵੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ 10ਵੀਂ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮੁਹੱਬਤ ਦਾ ਨਮੂਨਾ ਪਾਪੀ ਦੀ ਇਸਲਾਹ ਹੈ। ਕ੍ਰਿਸਚਨ ਸਾਇੰਸ ਦੀ ਜਿਸਮਾਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰ ਜਾਂ ਇਨਸਾਨ ਦੇ ਜ਼ਮੀਰ ਵਿੱਚ ਆਪਣੀ ਅਸਲ ਖੋ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਵਾਚ ਜਾਂਦੇ ਨੇ ਜਿਵੇਂ ਹਨੇਰਾ ਲੋ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਅਕਲ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ ਉਹ ਵਫਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਅ ਵਿੱਚ ਰੱਖਿਆ ਜਾਂਦਾ ਹੈ।
ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਹੈ ਤੇ ਜੋ ਕੁਝ ਹੋਇਆ ਹੁੰਦਾ ਹੈ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੱਕ ਅਸੀਂ ਇਹ ਨਹੀਂ ਸਿੱਖਦੇ ਭਈ ਇਨਸਾਫ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਹੈ ਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਜਿਸ ਪੈਮਾਨੇ ਨਾਲ ਤੁਸੀਂ ਨਾਪਦੇ ਹੋ ਉਹਦੇ ਨਾਲ ਹੀ ਤੁਹਾਡੇ ਲਈ ਨਾਪਿਆ ਜਾਵੇਗਾ ਤੇ ਇਹ ਭਰ ਜਾਵੇਗਾ ਤੇ ਬਾਹਰ ਡੁੱਲੇਗਾ। ਮੁਕੱਦਸ ਲੋਕ ਤੇ ਪਾਪੀ ਆਪਣਾ ਪੂਰਾ ਅਜਰ ਪਾਉਂਦੇ ਨੇ, ਪਰ ਹਮੇਸ਼ਾ ਇਸ ਜੱਗ ਵਿੱਚ ਹੀ ਨਹੀਂ। ਪਾਪੀ ਕਿਸੇ ਹਰੇ ਰੁੱਖ ਵਾਂਗਰ ਖਿਲਰਦੇ ਨੇ, ਪਰ ਦੂਰ ਅੰਦੇਸ਼ ਹੁੰਦਿਆਂ ਹੋਏ ਜ਼ਬੂਰ ਦਾ ਲਿਖਾਰੀ ਉਹਨਾਂ ਦੀ ਅਖੀਰ ਯਾਨੀ ਦੁੱਖਾਂ ਦੇ ਪਾਰੋਂ ਪਾਪ ਦੀ ਤਬਾਹੀ ਵੇਖਦਾ ਹੈ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਹੈ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਹੈ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਜਦੋਂ ਜੰਗ ਦਾ ਧੂੰਆਂ ਛੱਟ ਜਾਂਦਾ ਹੈ ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਹੈ ਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਹੈ, ਕਿਉਂ ਜੇ ਪਿਆਰ ਦਾ ਮਤਲਬ ਹੈ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਹੈ। ਰਹਿਮ ਬਸ ਉਦੋਂ ਹੀ ਕਰਜ਼ ਦਿੰਦਾ ਹੈ ਜਦੋਂ ਇਨਸਾਫ ਤਸਦੀਕ ਕਰਦਾ ਹੈ। ਬਦਲਾ ਨਾਕਾਬਲੇ ਤਸਖੀਰ ਹੁੰਦਾ ਹੈ। ਉਹ ਗਜ਼ਬ ਜਿਹੜਾ ਸਿਰਫ ਸਕੂਨ ਬਖਸ਼ਦਾ ਹੈ ਬਰਬਾਦ ਨਹੀਂ ਹੁੰਦਾ, ਬਲਕਿ ਜੁਜ਼ਵੀ ਤੌਰ 'ਤੇ ਖੁਸ਼ ਕਰਦਾ ਹੈ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣਤ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਹੈ। ਇੱਕ ਕੁਰਬਾਨੀ ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਹੈ। ਇਸਲਾਹ ਇਹ ਸਮਝ ਤੋਂ ਪੈਦਾ ਹੁੰਦੀ ਹੈ ਕਿ ਬੁਰਾਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਹੈ ਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਹੈ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਿਰ ਕਰਦੀ ਹੈ ਵੀ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਹੈ, ਜਦ ਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਹੈ। ਬਦਲੇ ਵਿੱਚ ਸਕੂਨ ਪਾਣਾ ਕਿਸ ਕਦਰ ਕਾਬਲੇ ਰਹਿਮ ਬਦਨੀਤੀ ਦਾ ਮੰਜ਼ਰ ਹੈ। ਕਈ ਵਾਰੀ ਬੁਰਾਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ ਜਦੋਂ ਤੀਕਰ ਵੀ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ। ਫਿਰ ਉਹ ਬੁਰਾਈ ਉੱਤੇ ਆਪਣਾ ਦਬਾਅ ਗਵਾ ਦਿੰਦਾ ਹੈ ਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਪਾਪ ਉਸ ਜਾਨਵਰ ਦੀ ਤਸਵੀਰ ਹੈ ਜਿਹਨੂੰ ਜਾਨਕਨੀ ਦੇ ਪਸੀਨੇ ਦੇ ਪਾਰੋਂ ਤਬਾਹ ਕੀਤਾ ਜਾਂਦਾ ਹੈ। ਇਹ ਇਖਲਾਕੀ ਪਾਗਲਪਨ ਹੈ ਜਿਹੜਾ ਅੱਧੀ ਰਾਤ ਤੇ ਤੂਫਾਨ ਦੇ ਨਾਲ ਸ਼ੋਰ ਸ਼ਰਾਬੇ ਲਈ ਅੱਗੇ ਵੱਧਦਾ ਹੈ। ਸਜ਼ਾ ਦੇ ਡਰ ਨੇ ਇਨਸਾਨ ਨੂੰ ਅਸਲ ਇਮਾਨਦਾਰ ਕਦੀ ਨਹੀਂ ਬਣਾਇਆ। ਗਲਤ ਦੇ ਨਾਲ ਮਿਲਣ ਤੇ ਦਰੁਸਤ ਦੀ ਮਸ਼ਹੂਰੀ ਕਰਨ ਲਈ ਇਖਲਾਕੀ ਦਲੇਰੀ ਦੀ ਲੋੜ ਹੈ, ਪਰ ਅਸੀਂ ਉਸ ਬੰਦੇ ਦੀ ਇਸਲਾਹ ਕਿਵੇਂ ਕਰੀਏ ਜਿਹਦੇ ਵਿੱਚ ਇਖਲਾਕੀ ਹੌਸਲੇ ਤੋਂ ਬਹੁਤਾ ਜਾਨਵਰਾਂ ਵਾਲਾ ਹੌਸਲਾ ਹੈ ਤੇ ਜਿਹਨੂੰ ਚੰਗਿਆਈ ਦਾ ਬਿਲਕੁਲ ਵੀ ਖਿਆਲ ਨਹੀਂ। ਇਨਸਾਨੀ ਸਿਆਣ ਦੇ ਰਾਹੀਂ ਮਾਦੇ ਨੂੰ ਲੱਭਣ ਵਿੱਚ ਉਹਦੀ ਗਲਤੀ ਦੀ ਫਾਨੀਅਤ ਨੂੰ ਕਾਇਲ ਕਰਨ ਦਾ ਮਤਲਬ ਹੈ ਸ਼ਾਦਮਾਨੀ ਲੱਭਣਾ। ਵਜ੍ਹਾ ਸਭ ਤੋਂ ਬਹੁਤੀ ਸਰਗਰਮ ਇਨਸਾਨੀ ਜ਼ਿਹਨੀ ਸਲਾਹੀਅਤ ਹੈ। ਇਹਨੂੰ ਜਜ਼ਬਿਆਂ ਨੂੰ ਦੱਸਣ ਦਿਓ ਤੇ ਇਨਸਾਨ ਦੀ ਇਖਲਾਕੀ ਜ਼ਿੰਮੇਦਾਰੀ ਦੇ ਅਹਿਸਾਸ ਨੂੰ ਜਗਾਉਣ ਦਿਓ ਤੇ ਦਰਜਿਆਂ ਦੇ ਰਾਹੀਂ ਉਹ ਇਨਸਾਨਾਂ ਦੀ ਖੁਸ਼ੀ ਦੇ ਅਹਿਸਾਸ ਦੇ ਅਦਮ ਵਜੂਦ ਤੇ ਰੂਹਾਨੀ ਅਹਿਸਾਸ ਦੀ ਅਜ਼ਮਤ ਤੇ ਰਾਹਤ ਨੂੰ ਸਿੱਖੇਗਾ, ਜਿਹੜੀ ਮਾਦੀ ਜਾਂ ਫਾਨੀ ਸ਼ੈਵਾਂ ਨੂੰ ਚੁੱਪ ਕਰਾ ਦਿੰਦੀ ਹੈ। ਫਿਰ ਉਹ ਨਾ ਸਿਰਫ ਨਜਾਤ ਯਾਫਤਾ ਹੋਵੇਗਾ ਬਲਕਿ ਉਹ ਨਜਾਤ ਯਾਫਤਾ ਹੀ ਹੈ। ਇਨਸਾਨ ਸਮਝਦੇ ਨੇ ਭਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ, ਜਦ ਕਿ ਰੱਬ ਚੰਗਿਆਈ ਤੇ ਇਕੱਲਾ ਹੀ ਅਸਲ ਹਯਾਤੀ ਹੈ। ਤੇ ਇਹਦਾ ਨਤੀਜਾ ਕੀ ਹੁੰਦਾ ਹੈ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ ਜਿਹੜਾ ਮੁਕਤੀ ਤੇ ਸ਼ਿਫਾ ਦਿੰਦਾ ਹੈ, ਇਨਸਾਨ ਸਿਰਫ ਈਮਾਨ ਦੇ ਨਾਲ ਪਾਪ, ਬਿਮਾਰੀ ਤੇ ਮੌਤ ਤੋਂ ਰਿਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਇਦਰਾਕ ਨੂੰ ਨਹੀਂ ਪਾ ਲੈਂਦੇ, ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ ਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਹੈ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ,
ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਹੈ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਬਦਨਵਾਨ ਸੋਚ ਬਦਨਵਾਨ ਜਿਸਮ ਵਿੱਚ ਜ਼ਾਹਿਰ ਹੁੰਦੀ ਹੈ। ਸ਼ਹਿਵਤ, ਬੁਗਜ਼ ਤੇ ਹਰ ਤਰ੍ਹਾਂ ਦੀ ਬਦੀ ਬਿਮਾਰ ਬੰਦੇ ਦੇ ਅਕੀਦੇ ਨੇ, ਤੇ ਤੁਸੀਂ ਇਹਨਾਂ ਨੂੰ ਬਸ ਉਹਨਾਂ ਬਦਕਾਰ ਮਕਸਦਾਂ ਨੂੰ ਮੁਕਾਉਂਦੇ ਹੋਏ ਤਬਾਹ ਕਰ ਸਕਦੇ ਹੋ ਜਿਨ੍ਹਾਂ ਤੋਂ ਇਹ ਜੰਮਦੇ ਨੇ। ਜੇ ਕਿਸੇ ਮੁਆਫ ਕੀਤੀ ਹੋਈ ਇਨਸਾਨੀ ਸਿਆਣ ਵਿੱਚੋਂ ਬਦੀ ਮੁੱਕ ਗਈ ਏ, ਹਾਲਾਂਕਿ ਇਹਦੇ ਅਸਰ ਹੱਲੇ ਵੀ ਉਸ ਬੰਦੇ ਉੱਤੇ ਹੋਣਗੇ, ਤੇ ਤੁਸੀਂ ਇਸ ਬੇਤਰਤੀਬੀ ਨੂੰ ਮੁਕਾ ਸਕਦੇ ਹੋ ਜਿਵੇਂ ਰੱਬ ਦੀ ਸ਼ਰੀਅਤ ਪੂਰੀ ਹੋ ਜਾਂਦੀ ਏ ਤੇ ਇਸਲਾਹ ਜੁਰਮ ਨੂੰ ਮੁਕਾ ਦਿੰਦੀ ਏ। ਸਿਹਤਮੰਦ ਪਾਪੀ ਸਖਤ ਤਰੀਨ ਪਾਪੀ ਹੁੰਦਾ ਹੈ। ਮੁਅਤਦਲ ਇਸਲਾਹ, ਜਿਹਨੂੰ ਸਾਡੀ ਪੂਰੀ ਧਰਤੀ ਉੱਤੇ ਮਹਿਸੂਸ ਕੀਤਾ ਗਿਆ ਹੈ, ਮਾਬਾਦੁਲ ਤਿੱਬਿਆਤੀ ਸ਼ਫਾ ਦੇ ਨਤੀਜੇ ਵਿੱਚ ਪੈਦਾ ਹੁੰਦੀ ਏ, ਜਿਹੜੀ ਹਰ ਉਸ ਰੁੱਖ ਨੂੰ ਵੱਢ ਸੁੱਟਦੀ ਏ ਜਿਹੜਾ ਚੰਗਾ ਫਲ ਨਹੀਂ ਲਿਆਉਂਦਾ। ਇਹਦਾ ਅਹਿਸਾਸ ਭਈ ਪਾਪ ਵਿੱਚ ਅਸਲ ਖੁਸ਼ੀ ਨਹੀਂ ਹੈ, ਕ੍ਰਿਸਚਨ ਸਾਇੰਸ ਦੀ ਇਲਾਹੀਆਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਹੈ। ਪਾਪ ਦੇ ਇਸ ਨਵੇਂ ਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ, ਉਹਦੇ ਉੱਤੇ ਜ਼ਾਹਰ ਕਰੋ ਭਈ ਪਾਪ ਕੋਈ ਸਕੂਨ ਨਹੀਂ ਦਿੰਦਾ, ਤੇ ਇਹ ਇਲਮ ਉਹਦੀ ਅਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਤੇ ਬੁਰਾਈ ਉੱਤੇ ਜਿੱਤ ਹਾਸਲ ਕਰਨ ਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਹੈ। ਪਾਪ ਆਲੂਦ ਸੋਚ ਦੀ ਪੀੜ ਉਹਦੀ ਤਸਕੀਨ ਤੋਂ ਬਹੁਤੀ ਨੁਕਸਾਨਦੇਹ ਹੈ। ਮਾਦੀ ਤਕਲੀਫ ਉੱਤੇ ਯਕੀਨ ਇਨਸਾਨ ਲਈ ਆਪਣੀਆਂ ਗਲਤੀਆਂ ਤੋਂ ਪਿੱਛਾ ਹਟਣ, ਬਦਨ ਤੋਂ ਰੂਹ ਵੱਲ ਪ੍ਰਵਾਜ਼ ਕਰਨ ਤੇ ਆਪਣੇ ਤੋਂ ਵੱਖਰਾ ਇਲਾਹੀ ਵਸੀਲਿਆਂ ਤੋਂ ਮਿੰਨਤ ਕਰਨ ਦਾ ਜ਼ਰੀਆ ਬਣਦਾ ਹੈ। ਜੇ ਰੱਬ ਦੀ ਮੁਹੱਬਤ ਸਾਡੇ ਹੋਰ ਨੇੜੇ, ਹੋਰ ਪਿਆਰੀ ਤੇ ਅਸਲੀ ਹੁੰਦੀ ਜਾਂਦੀ ਏ, ਤੇ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਹੈ, ਤੇ ਜਿਹੜੇ ਮਕਸਦਾਂ ਦਾ ਅਸੀਂ ਪਿੱਛਾ ਕਰਦੇ ਹਾਂ ਤੇ ਜਿਹੜੀ ਰੂਹ ਨੂੰ ਅਸੀਂ ਜ਼ਾਹਰ ਕਰਦੇ ਹਾਂ, ਉਹ ਸਾਡੇ ਨੁਕਤਾ ਨਜ਼ਰ ਤੋਂ ਪੇਸ਼ ਕਰਦੀ ਏ ਤੇ ਵਿਖਾਉਂਦੀ ਏ ਭਈ ਅਸੀਂ ਕੀ ਫਤਹ ਕਰਨ ਲਏ ਹਾਂ। ਜਦੋਂ ਝੂਠੇ ਇਨਸਾਨੀ ਅਕੀਦੇ ਆਪਣੀ ਬਦਦਿਆਨਤੀ ਦੇ ਬਾਰੇ ਥੋੜ੍ਹਾ ਬਹੁਤ ਜਾਣ ਲੈਂਦੇ ਨੇ ਤੇ ਉਹ ਗਾਇਬ ਹੋਣਾ ਸ਼ੁਰੂ ਹੋ ਜਾਂਦੇ ਨੇ। ਗਲਤੀ ਤੇ ਇਹਦੇ ਕੰਮਾਂ ਦੇ ਬਾਰੇ ਵਿੱਚ ਇਲਮ ਨੂੰ ਇਹ ਤਕਦੀਮ ਕਰਨੀ ਚਾਹੀਦੀ ਏ ਭਈ ਸੱਚਾਈ ਦਾ ਫਹਿਮ ਜਿਹੜਾ ਗਲਤੀ ਨੂੰ ਬਰਬਾਦ ਕਰਦਾ ਹੈ, ਜਦੋਂ ਤੀਕਰ ਵੀ ਸਾਰੀ ਲਾਫਾਨੀ ਮਾਦੀ ਗਲਤੀ ਅਖੀਰੀ ਗਾਇਬ ਹੋ ਜਾਂਦੀ ਏ ਤੇ ਹਮੇਸ਼ਾ ਦੀ ਸੱਚਾਈ ਯਾਨੀ ਇਨਸਾਨ ਰੂਹ ਤੋਂ ਤੇ ਰੂਹ ਦੇ ਪਾਰੋਂ ਪੈਦਾ ਹੋਇਆ ਉਹਨੂੰ ਆਪਣੇ ਖਾਲਕ ਦੀ ਅਸਲ ਸੂਰਤ ਦੇ ਤੌਰ ਤੇ ਸਮਝਿਆ ਤੇ ਪਛਾਣਿਆ ਜਾਂਦਾ ਹੈ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸੇਧ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।